ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। 15 ਮਾਰਚ ਦਿਨ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਤੋਂ ਰਾਤੀ 11 ਵਜੇ ਤੱਕ ਇੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਰੱਖਿਆ ਗਿਆ। ਔਰ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਮੈਂ ਸਿਮਰ ਬੇਨਤੀ ਕਰਾਂਗਾ, ਆਪਣੇ ਰੁਝੇਵਿਆਂ ਨੂੰ ਛੱਡ ਕੇ ਵਹੀਰਾਂ ਘੱਤ ਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪ ਜੀਆਂ ਨੂੰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ, ਜਦੋਂ ਤੁਸੀਂ ਪਿਆਰ ਦੇ ਵਿੱਚ ਆ ਕੇ ਚੁਪਹਿਰਾ ਕੱਟਦੇ ਹੋ, ਚੁਪਹਿਰੇ ਵਿੱਚ 5 ਪਾਠ ਜਪਜੀ ਸਾਹਿਬ ਕਰਦੇ ਹੋ, 2 ਚੌਪਈ ਸਾਹਿਬ ਦੇ ਪਾਠ ਕਰਦੇ ਹੋ, ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹੋ, ਜਦੋਂ ਤੁਸੀਂ ਪਿਆਰ ਨਾਲ ਚੁਪਹਿਰਾ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਇੱਕ ਇੱਕ ਦੇ ਘਰ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ, ਤੁਹਾਡੀਆਂ ਤਕਲੀਫਾਂ ਨੂੰ ਕੱਟਦੇ ਨੇ। ਮੈਂ ਤੁਹਾਨੂੰ ਹਜ਼ਾਰਾਂ ਪ੍ਰੇਮੀ ਵਿਖਾ ਸਕਦਾ ਜਿਹੜੇ ਇਹ ਤੁਹਾਨੂੰ ਕਹਿਣਗੇ, ਅਸੀਂ ਜਦੋਂ ਦੇ ਚੁਪਹਿਰੇ ਕੱਟਣੇ ਸ਼ੁਰੂ ਕੀਤੇ, ਬਾਬਾ ਦੀਪ ਸਿੰਘ ਜੀ ਨੇ ਸਾਡੇ ਘਰ ਦੇ ਵਿੱਚੋਂ ਬਿਮਾਰੀਆਂ ਦੇ ਡੇਰੇ ਦੂਰ ਕਰ ਦਿੱਤੇ, ਸਾਡੇ ਘਰ ਵਿੱਚ ਬਰਕਤਾਂ ਦੀਆਂ ਮੁੱਠਾਂ ਖੁੱਲ੍ਹ ਗਈਆਂ, ਸਾਡੇ ਘਰ ਦੇ ਜਿਹੜੇ ਮੈਂਬਰ ਸ਼ਰਾਬ ਪੀਂਦੇ ਸੀ ਉਹ ਸ਼ਰਾਬ ਛੱਡ ਗਏ, ਮਾੜੀਆਂ ਚੀਜ਼ਾਂ ਦਾ ਤਿਆਗ ਕਰ ਗਏ, ਘਰ ਦੇ ਵਿੱਚ ਸੁੱਖ ਸ਼ਾਂਤੀ ਆਉਣੀ ਸ਼ੁਰੂ ਹੋ ਗਈ। ਜਿਉਂ-ਜਿਉਂ ਅਸੀਂ ਚੁਪਹਿਰੇ ਕੱਟ ਰਹੇ ਹਾਂ, ਤਿਉਂ-ਤਿਉਂ ਬਾਬਾ ਦੀਪ ਸਿੰਘ ਜੀ ਸਾਨੂੰ ਆਪਣੀ ਨੇੜਤਾ ਦੇ ਰਹੇ ਤੇ ਸਾਡੇ ਦੁੱਖ ਕੱਟ ਰਹੇ ਨੇ। ਭਾਗਾਂ ਵਾਲਿਓ, ਇਹ ਚੁਪਹਿਰਾ ਜਪ ਤਪ ਸਮਾਗਮ ਮੇਰੇ ਬੜੇ ਪਿਆਰੇ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਉਹਨਾਂ ਵੱਲੋਂ ਉਲੀਕਿਆ ਗਿਆ। ਔਰ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ, ਜਿਹੜੇ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, 20 50 ਨੂੰ ਨਾਲ ਲੈ ਕੇ ਆਇਓ। ਔਰ ਆਪਣੇ ਦਸਵੰਧ ਵਿੱਚੋਂ ਭਾਵੇਂ ਤੁਹਾਨੂੰ ਗੱਡੀਆਂ ਕਰਨੀਆਂ ਪੈ ਜਾਣ, ਕਾਰਾਂ ਕਰਨੀਆਂ ਪੈ ਜਾਣ, ਟਰੱਕ ਕਰਨੇ ਪੈ ਜਾਣ, ਬੱਸਾਂ ਕਰਨੀਆਂ ਪੈ ਜਾਣ, ਜਿਵੇਂ ਵੀ ਕਰਨਾ ਪੈ ਜੇ, ਪਰ ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। 50 ਨੂੰ ਨਾਲ ਲੈ ਕੇ ਸ਼ਾਮ ਨੂੰ 4 ਵਜੇ ਤੱਕ ਲਾਸਟ ਪਹੁੰਚ ਜਿਓ। ਲੰਗਰ ਪ੍ਰਸ਼ਾਦ ਛਕ ਕੇ 5 ਵਜੇ ਫਿਰ ਆਪਾਂ ਚੌਂਕੜੇ ਮਾਰ ਕੇ ਗੁਰੂ ਦੀ ਗੋਦ ਵਿੱਚ ਬਹਿ ਜਾਣਾ। ਔਰ ਪੂਰਾ ਚੁਪਹਿਰਾ ਗੁਰੂ ਪਿਤਾ ਜੀ ਦੀ ਖੁਸ਼ੀ ਲੈਣ ਵਾਸਤੇ, ਸ਼ਹੀਦ ਸਿੰਘਾਂ ਦੀ ਖੁਸ਼ੀ ਲੈਣ ਵਾਸਤੇ ਅਸੀਂ ਕੱਟਣਾ। ਔਰ ਗਰੰਟੀ ਦੇ ਰਹੇ ਹਾਂ, ਲਿਖ ਕੇ ਦੇਣ ਨੂੰ ਤਿਆਰ ਹਾਂ, ਜਿਹੜੀ ਵੀ ਸ਼ਰਧਾ ਤੇ ਭਾਵਨਾ ਦੇ ਨਾਲ ਤੁਸੀਂ ਚੁਪਹਿਰੇ ਦੇ ਵਿੱਚ ਅਰਦਾਸ ਕਰੋਗੇ ਨਾ, ਬਾਬਾ ਦੀਪ ਸਿੰਘ ਜੀ ਤੁਹਾਡੀ ਹਰ ਅਰਦਾਸ ਨੂੰ ਕਬੂਲ ਕਰਨਗੇ। ਜਿੱਥੇ ਵੀ ਤੁਸੀਂ ਸੁਣਦੇ ਹੋ, ਲੁਧਿਆਣੇ ਦੀ ਸੰਗਤ, ਲੁਧਿਆਣੇ ਦੇ ਪਰਿਵਾਰਕ ਮੈਂਬਰਾਂ ਨੇ ਤੇ ਪਹੁੰਚਣਾ ਹੀ ਪਹੁੰਚਣਾ। ਲੁਧਿਆਣੇ ਦੇ ਨੇੜੇ ਤੇੜੇ ਦੇ ਜਿੰਨੇ ਵੀ ਇਲਾਕੇ ਨੇ, ਸਭ ਨੂੰ ਮੈਂ ਬੇਨਤੀ ਕਰਦਾ, ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਉਦਮ ਦੇ ਨਾਲ, ਉਤਸ਼ਾਹ ਦੇ ਨਾਲ ਇਸ ਸਮਾਗਮ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਔਰ ਇਹ ਸਾਰਾ ਸਮਾਗਮ ਜਿੱਥੇ ਵੱਖ-ਵੱਖ ਚੈਨਲਾਂ ਦੇ ਉੱਤੇ ਲਾਈਵ ਦਿਖਾਇਆ ਜਾਏਗਾ, ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਵੀ ਇਹ ਸਾਰਾ ਪ੍ਰੋਗਰਾਮ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 15 ਮਾਰਚ ਦਿਨ ਸ਼ੁੱਕਰਵਾਰ ਸ਼ਾਮੀ 5 ਤੋਂ ਰਾਤੀ 11 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਇਹ ਚੁਪਹਿਰਾ ਜਪ ਤਪ ਸਮਾਗਮ ਹੋ ਰਿਹਾ। ਆਓ ਬਾਪੂ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ, ਆਪਣੇ ਬੰਧਨਾਂ ਨੂੰ ਕਟਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। USA ਦੀਆਂ, ਖਾਸ ਕਰਕੇ ਕੈਲੀਫੋਰਨੀਆ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਸਿਮਰ ਬੇਨਤੀ। 16 ਮਾਰਚ ਤੋਂ 24 ਮਾਰਚ ਤੱਕ ਦਾਸ ਤੁਹਾਡੇ ਇਲਾਕਿਆਂ ਦੇ ਵਿੱਚ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ। ਪ੍ਰੋਗਰਾਮਾਂ ਦੀ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ, ਤੁਹਾਡੇ ਮੋਬਾਈਲਾਂ ਦੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ, ਜੋ ਰੋਜ਼ ਤੁਸੀਂ ਵੇਖਦੇ ਹੋ, ਸਮਾਗਮ ਆਨੰਦ ਲੈਂਦੇ ਹੋ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਵਹੀਰਾਂ ਘੱਤ ਕੇ ਪਰਿਵਾਰਾਂ ਸਮੇਤ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਓ ਔਰ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਗਰੰਟੀ ਦੇ ਰਹੇ ਹਾਂ, ਜਦੋਂ ਤੁਸੀਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਾਰੇ ਸਮਾਗਮਾਂ ਦੇ ਵਿੱਚ ਪਹੁੰਚੋਗੇ, ਇੱਕ ਵੀ ਸਮਾਗਮ ਵਿੱਚ ਗੈਰ ਹਾਜ਼ਰੀ ਨਹੀਂ ਕਰੋਗੇ, ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲਓਗੇ। ਜਿਹੜੀ ਵੀ ਫਿਰ ਤੁਸੀਂ 24 ਤਰੀਕ ਨੂੰ ਲਾਸਟ ਦਿਨ ਤੇ ਅਰਦਾਸ ਕਰਨੀ ਹੈ, ਬਾਬਾ ਦੀਪ ਸਿੰਘ ਜੀ ਨੇ ਇੱਕ ਦੀ ਅਰਦਾਸ ਨੂੰ ਕਬੂਲ ਕਰ ਲੈਣਾ। ਭੁੱਲਿਓ ਨਾ, 16 ਮਾਰਚ ਤੋਂ 24 ਮਾਰਚ ਤੱਕ ਕੈਲੀਫੋਰਨੀਆ ਔਰ LA ਦੀਆਂ ਸਾਰੀਆਂ ਸੰਗਤਾਂ, ਹੋਰ ਵੀ ਜਿੱਥੇ ਤੁਸੀਂ ਭਾਵਨਾ ਦੇ ਨਾਲ ਸੁਣਦੇ ਹੋ, ਜਿਹੜੇ ਪਹੁੰਚ ਸਕਦੇ ਹੋ ਪਹੁੰਚ ਜਿਓ। ਇਹ ਮੇਰੀ ਬੇਨਤੀ, ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਆਪਾਂ ਗੁਰੂ ਪਿਤਾ ਦੀਆਂ ਵਡਿਆਈਆਂ ਕਰਨੀਆਂ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ
ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ, ਬਾਬਾ ਦੀਪ ਸਿੰਘ ਜੀ ਦੇ ਘਰ ਰਾਮ ਤੀਰਥ ਰੋਡ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਇਸ ਪਾਵਨ ਪਵਿੱਤਰ ਅਸਥਾਨ ਤੇ ਇਕੱਤਰਿਤ ਹੋਇਆ। ਬੇਅੰਤ ਪਰਿਵਾਰਕ ਮੈਂਬਰ ਇਸ ਸਮੇਂ ਸਾਡੇ YouTube ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਨਗਰਾਂ ਪਿੰਡਾਂ ਸ਼ਹਿਰਾਂ 'ਚ ਜੁੜ ਰਹੇ ਨੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। YouTube ਦਾ ਲਿੰਕ ਸਾਰੀਆਂ ਸੰਗਤਾਂ ਤੱਕ ਪਹੁੰਚ ਚੁੱਕਿਆ। ਮੇਰੀ ਨਿਮਰਤਾ ਸਹਿਤ ਬੇਨਤੀ, ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ ਔਰ ਜਿਹਨੂੰ ਵੀ ਇਹ YouTube ਦਾ ਲਿੰਕ ਭੇਜੋ ਉਹਨੂੰ ਕਹੋ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਤੂੰ ਭਾਈ ਸ਼ੇਅਰ ਕਰ। ਵੱਡੀ ਸੇਵਾ ਨਿਭਾ ਟੁੱਟਿਆਂ ਨੂੰ ਜੋੜਨ ਦੀ, ਵੱਡੀ ਸੇਵਾ ਨਿਭਾ ਸ਼ਬਦ ਨਾਲ ਜੋੜਨ ਦੀ, ਵੱਡੀ ਸੇਵਾ ਨਿਭਾ ਆਪ ਜਪੋ ਅਵਰਾ ਨਾਮ ਜਪਾਵੋ ਦੀ, ਤਾਂ ਜੋ ਤੇਰੇ ਵੀ ਪੁੰਨ ਵਧਣ। ਔਰ ਜਿਹਨੂੰ ਵੀ ਇਹ ਲਿੰਕ ਭੇਜੋ ਉਹਨੂੰ ਨਾਲ ਇੰਨੀ ਗੱਲ ਜ਼ਰੂਰ ਕਹੋ, ਤੇਰੇ ਪੁੰਨਾਂ ਨੂੰ ਵਧਾਉਣ ਦੀਆਂ ਗੱਲਾਂ ਹੋਣੀਆਂ ਨੇ। ਅੱਜ ਤੇਰੀ ਤਰੱਕੀ ਕਿਵੇਂ ਹੋਏਗੀ, ਤੇਰੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਕਿਵੇਂ ਆਏਗੀ, ਉਹ ਗੱਲਾਂ ਹੋਣੀਆਂ ਨੇ। ਇਸ ਕਰਕੇ ਮੇਰੀ ਬੇਨਤੀ, ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ। ਜਿਨ੍ਹਾਂ ਨੇ ਸਾਡਾ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਕਰ ਲਓ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਹੋਈ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਗੁਰੂ ਰਾਮਦਾਸ ਬਾਪੂ ਜੀ ਚੌਂਕੜਾ ਮਾਰ ਕੇ ਬੈਠੇ, ਚਰਨਾਂ 'ਚ ਬਾਬਾ ਦੀਪ ਸਿੰਘ ਸਾਹਿਬ ਬੈਠੇ। ਕੁਝ ਕਮੈਂਟ ਵਾਹਿਗੁਰੂ ਗੁਰਮੰਤਰ ਦਾ ਜਾਪ ਸਾਰੇ ਕਰਿਓ ਪਿਆਰ ਨਾਲ ਜੀ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਸਭ ਜੁੜ ਜਾਓ।
ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਆਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਵੀ ਸਚ ਨਾਨਕ ਹੋਸੀ ਵੀ ਸਚ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। 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 ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ।
ਵਾਹਿਗੁਰੂ 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 ਜਿਹੜੀਆਂ ਰੋਜ਼ ਅਸੀਂ ਬੇਨਤੀਆਂ ਕਰਦੇ ਹਾਂ ਉਹ ਕਰਕੇ ਸ਼ਬਦ ਪੜਾਂਗੇ। ਤੁਹਾਡੇ ਸਾਰਿਆਂ ਦੇ ਪਿਆਰ ਨੂੰ ਮੈਂ ਨਮਸਕਾਰ ਕਰਦਾ। ਮੈਂ ਜਿਵੇਂ ਕੱਲ ਵੀ ਕਿਹਾ ਸੀ, ਸੰਗਤ ਨੂੰ ਖੁੱਲਾ ਸੱਦਾ ਨਹੀਂ ਆਪਾਂ ਦਿੱਤਾ ਇਹ ਸਮਾਗਮਾਂ ਦਾ, ਪਰ ਪਿਆਰ ਵਾਲਿਆਂ ਕੋਲੋਂ ਰਿਹਾ ਨਹੀਂ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿੱਡੀ ਕਿੱਡੀ ਦੂਰੋਂ ਸੰਗਤਾਂ ਪਹੁੰਚ ਗਈਆਂ ਨੇ, ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ, ਤੁਹਾਡੇ ਪਿਆਰ ਨੂੰ ਵੀ ਨਮਸਕਾਰ। ਸਾਰੇ ਜ਼ਰੂਰੀ ਰੁਝੇਵਿਆਂ ਨੂੰ ਤਿਆਗ ਕੇ ਤੁਸੀਂ ਜੁੜ ਜਾਂਦੇ ਹੋ ਤੇ ਇੱਕ ਇੱਕ ਮੋਬਾਈਲ ਦੇ ਉੱਤੇ 5-5 10-10 ਸਰੀਰ ਵੇਖਦੇ ਨੇ ਪ੍ਰੋਗਰਾਮ। ਕਈਆਂ ਨੇ ਟੀਵੀ ਦੇ ਉੱਤੇ ਲਾ ਲਏ ਨੇ ਪ੍ਰੋਗਰਾਮ, 20-20 ਮੈਂਬਰ ਇਕੱਠੇ ਹੋ ਕੇ ਬਹਿ ਜਾਂਦੇ ਨੇ ਟੀਵੀ ਦੇ ਅੱਗੇ। ਤੁਹਾਡੇ ਪਿਆਰ ਨੂੰ ਨਮਸਕਾਰ ਹੈ ਜੀ। ਜਿਹੜੀਆਂ ਰੋਜ਼ ਬੇਨਤੀਆਂ ਕਰਦੇ ਆ ਕਰੀਏ, ਫਿਰ ਆਪਾਂ ਸ਼ਬਦ ਪੜਾਂਗੇ। ਪਹਿਲੀ ਬੇਨਤੀ, ਸਵੇਰੇ ਉੱਠਦਿਆਂ 3 ਚੀਜ਼ਾਂ ਜ਼ਰੂਰ ਕਰਿਆ ਕਰੋ, 3 ਕੰਮ ਜ਼ਰੂਰ ਕਰਿਆ ਕਰੋ। ਪਹਿਲਾ ਕੰਮ, ਸਵੇਰੇ ਉੱਠਦਿਆਂ ਸਭ ਤੋਂ ਪਹਿਲੇ ਘੁੱਟ-ਘੁੱਟ ਕਰਕੇ 2-3 ਗਲਾਸ ਪਾਣੀ ਦੇ ਜ਼ਰੂਰ ਪੀਣੇ ਨੇ, ਜ਼ਰੂਰ, ਸਿਹਤ ਰਾਜੀ ਰਵੇ ਜਿਹਦੇ ਨਾਲ। ਦੂਜਾ ਕੰਮ, ਇਸ਼ਨਾਨ ਪਾਣੀ ਕਰਨ ਤੋਂ ਬਾਅਦ ਚੌਂਕੜਾ ਮਾਰ ਕੇ ਬਹਿ ਜਾਣਾ ਤੇ ਆਪਣੇ ਮਾਲਕ ਦੇ ਧਿਆਨ ਦੇ ਵਿੱਚ ਜੁੜਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਧਿਆਨ ਵਿੱਚ ਜੁੜਨਾ ਹੈ। ਧਿਆਨ ਧਰ ਕੇ ਮਾਲਕ ਗੁਰੂ ਰਾਮਦਾਸ ਦੇ ਬਾਬਾ ਦੀਪ ਸਿੰਘ ਦੇ ਚਰਨਾਂ ਦਾ ਸਿਮਰਨ 'ਚ ਜੁੜਨਾ ਹੈ। ਇਹਨੂੰ ਮੈਡੀਟੇਸ਼ਨ ਕਹਿ ਲਓ, ਸਿਮਰਨ ਕਹਿ ਲਓ, ਇਹਨੂੰ ਨਿਤਨੇਮ ਕਹਿ ਲਓ। ਬੰਦਗੀ ਦੇ ਵਿੱਚ ਜੁੜਨਾ ਹੈ, ਬੰਦਗੀ 'ਚ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਨਰਨੇ ਕਾਲਜੇ, ਇਹ ਮਹਾਂਪੁਰਖਾਂ ਦਾ ਬਚਨ ਹੈ, ਕਹਿੰਦੇ ਨਰਨੇ ਕਾਲਜੇ ਜਿਹੜੀ ਚੀਜ਼ ਖਾ ਲਈ ਜਾਵੇ ਉਹਦਾ ਅਸਰ ਸਾਰਾ ਦਿਨ ਬਣਿਆ ਰਹਿੰਦਾ ਹੈ, ਸਾਰਾ ਦਿਨ। ਜਦੋਂ ਨਰਨੇ ਕਾਲਜੇ ਨਿਤਨੇਮ ਕਰੋਗੇ ਨਾ, ਉਹਦਾ ਵੀ ਅਸਰ ਫਿਰ ਸਾਰਾ ਦਿਨ ਬਣਿਆ ਰਹੇਗਾ। ਇਦਾਂ ਮਹਿਸੂਸ ਹੋਏਗਾ ਜਿਵੇਂ ਇੱਕ ਥਾਂ ਤੋਂ ਦੂਜੀ ਜਗ੍ਹਾ ਤੇ ਮੈਂ ਇਕੱਲਾ ਨਹੀਂ ਜਾ ਆ ਰਿਹਾ, ਮੇਰੇ ਨਾਲ ਉਹ ਵੀ ਜਾ ਰਿਹਾ ਜਿਹਦਾ ਮੈਂ ਨਿਤਨੇਮ ਸਵੇਰੇ ਕੀਤਾ, ਜਿਹਦੀ ਮੈਂ ਬਾਣੀ ਪੜ੍ਹੀ ਹੈ, ਜਿਹਦੇ ਮੈਂ ਸਿਮਰਨ 'ਚ ਜੁੜਿਆ, ਜਿਹਦੇ ਮੈਂ ਧਿਆਨ 'ਚ ਜੁੜਿਆ, ਉਹ ਵੀ ਮੇਰੇ ਨਾਲ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਦੂਜਾ ਕੰਮ ਕਰਨਾ,
ਨਿਤਨੇਮ ਕਰਨਾ ਹੈ, ਬਾਣੀ ਦਾ ਪਹਿਰਾ ਲਾਉਣਾ ਹੈ, ਸਿਮਰਨ ਕਰਨਾ ਹੈ, ਮੈਡੀਟੇਸ਼ਨ, ਇਹਦੇ ਵਿੱਚ ਜੁੜਨਾ ਹੀ ਜੁੜਨਾ ਹੈ। ਤੇ ਤੀਜਾ ਕੰਮ ਕਰਨਾ ਹੈ, ਆਪਣੇ ਸਾਰੇ ਦਿਨ ਦਾ ਇੱਕ ਸ਼ਡਿਊਲ ਸੈੱਟ ਕਰ ਲਓ। ਇਹਨੇ ਤੋਂ ਇਹਨੇ ਮੈਂ ਆਹ ਕੰਮ ਕਰਨਾ ਹੈ, ਇਹਨੇ ਤੋਂ ਇਹਨੇ ਮੈਂ ਇਹਨੂੰ ਮਿਲਣਾ ਹੈ, ਇਹਨੇ ਤੋਂ ਇਹਨੇ ਮੈਂ ਟੀਵੀ ਵੇਖਣਾ ਹੈ, ਇਹਨੇ ਤੋਂ ਇਹਨੇ ਮੈਂ WhatsApp ਚਲਾਉਣਾ ਹੈ, ਇਹਨੇ ਤੋਂ ਇਹਨੇ ਮੈਂ Facebook, ਹਰ ਚੀਜ਼ ਇੱਕ ਸਿਮਟਰੀ ਦੇ ਵਿੱਚ ਲੈ ਆਓ। ਸਿਮਟਰੀ ਦੇ ਵਿੱਚ ਮੈਂ ਨਹੀਂ ਕਹਿੰਦਾ ਟੀਵੀ ਨਾ ਵੇਖੋ, ਵੇਖੋ, ਪਰ ਸਿਸਟਮ ਚ ਲੈ ਆਓ ਚੀਜ਼। ਇਹ ਨਹੀਂ ਕਿ 7-7 ਘੰਟੇ ਵੇਖਦੇ ਹੀ ਰਹੇ। ਮੈਂ ਇਹ ਕਦੀ ਨਹੀਂ ਕਿਹਾ WhatsApp ਨਾ ਚਲਾਓ, ਜ਼ਰੂਰ ਚਲਾਓ, ਦੁਨੀਆ ਦੀ ਨੌਲੇਜ ਵੀ ਚਾਹੀਦੀ, ਪਰ ਇੱਕ ਟਾਈਮ ਨਿਯਤ ਕਰ ਲਓ, ਅੱਧਾ ਘੰਟਾ ਜਾਂ 1 ਘੰਟਾ ਮੈਂ WhatsApp ਚਲਾਉਣਾ ਹੈ, Facebook ਚਲਾਉਣੀ ਹੈ। ਇਹ ਨਹੀਂ ਕਿ 6-6 ਘੰਟੇ ਤੋਂ ਇਹੋ ਹੀ ਚੀਜ਼ਾਂ ਵਿੱਚ ਲਾਤੇ। ਹਰ ਕੰਮ ਨੂੰ ਇੱਕ ਸਿਸਟਮ ਦੇ ਵਿੱਚ ਲਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਫਿਰ ਤੇਰਾ ਸਾਰਾ ਦਿਨ ਜਿਹੜਾ ਨਾ ਸੌਖਾ ਬਤੀਤ ਹੋਏਗਾ, ਫਰੈਸ਼ ਰਹੇਗਾ ਤੇਰਾ ਮਾਈਂਡ। ਹੈ ਜੀ, ਇਹ 3 ਕੰਮ ਕਰਨੇ ਨੇ ਸਵੇਰੇ ਉੱਠ ਕੇ। ਇਹ ਪਹਿਲੀ ਗੱਲ ਹੋ ਗਈ। ਨਾਲ ਨਾਲ ਇਹ ਗੱਲਾਂ ਪੱਲੇ ਨਾਲ ਬੰਨੀ ਜਾਏ। ਮੇਰੀ ਬੇਨਤੀ ਹੈ, ਨਾ ਸਮਝਾਉਂ, YouTube ਤੇ ਜਾ ਕੇ ਵਾਰ-ਵਾਰ ਸਾਡੇ ਚੈਨਲ ਤੇ ਜਾ ਕੇ ਇਹ ਗੱਲਾਂ ਨੂੰ ਸੁਣੋ, ਤਾਂ ਜੋ ਫਿਰ ਅੰਦਰ ਵਸਦੀਆਂ ਜਾਣ। ਅਗਲੀ ਗੱਲ ਸੁਣ ਲਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਹੁਣ ਕਈ ਵਾਰੀ ਨਾ ਅਸੀਂ ਕਹਿੰਦੇ ਸਾਨੂੰ ਚਿੰਤਾ ਬੜੀ ਹੈ, ਤਕਲੀਫ ਬੜੀ ਹੈ। ਸੁਣਿਓ ਧਿਆਨ ਨਾਲ, ਕਦੀ ਨੋਟ ਕਰਨਾ, ਚਿੰਤਾ ਤੇ ਤਕਲੀਫ ਵਿੱਚ ਬੰਦਾ ਤਾਂ ਹੀ ਰਹਿੰਦਾ ਜਦੋਂ ਉਹ ਆਪਣੇ ਲਈ ਘੱਟ ਤੇ ਦੂਜਿਆਂ ਲਈ ਜ਼ਿਆਦਾ ਸੋਚਦਾ ਹੈ। ਆਪਣੇ ਲਈ ਘੱਟ ਸੋਚਦਾ, ਦੂਜਿਆਂ ਲਈ ਜ਼ਿਆਦਾ ਸੋਚਦਾ ਹੈ ਨਾ, ਚਿੰਤਾ 'ਚ ਰਹਿੰਦਾ, ਤਕਲੀਫ 'ਚ ਰਹਿੰਦਾ। ਜਦੋਂ ਦੂਜਿਆਂ ਦੇ ਵੱਲ ਜ਼ਿਆਦਾ ਧਿਆਨ ਦਿੰਦਾ, ਉਹਨੂੰ ਤੇ ਇੰਨਾ ਮਿਲਿਆ, ਉਹਦੇ ਕੋਲ ਤੇ ਆਹ ਚੀਜ਼ਾਂ ਨੇ, ਮੇਰੇ ਕੋਲ ਨਹੀਂ। ਟੈਨਸ਼ਨ ਵੱਧ ਗਈ ਨਾ ਦਿਮਾਗ ਤੇ। ਸਭ ਨੂੰ ਗਿਲਾ ਹੈ ਮੈਨੂੰ ਘੱਟ ਮਿਲਿਆ, ਸਭ ਨੂੰ ਗਿਲਾ ਹੈ ਮੈਨੂੰ ਘੱਟ ਮਿਲਿਆ। ਪਰ ਕਦੀ ਨੋਟ ਕਰਨਾ, ਜਿਹੜਾ ਤੁਹਾਨੂੰ ਮਿਲਿਆ ਨਾ, ਕਈਆਂ ਨੂੰ ਤੇ ਇਹ ਵੀ ਨਹੀਂ ਮਿਲਿਆ ਹੋਇਆ। ਹਾਂਜੀ, ਕਈਆਂ ਨੂੰ ਤੇ ਇੰਨਾ ਵੀ ਨਹੀਂ ਮਿਲਿਆ। ਫਿਰ ਗਿਲਾ ਕਾਹਦਾ? ਫਿਰ ਗਿਲਾ ਕਾਹਦਾ? ਫਿਰ ਸ਼ਿਕਾਇਤ ਕਾਹਦੀ? ਫਿਰ ਤੇ ਉਹਦਾ ਸ਼ੁਕਰਾਨਾ ਕਰ। ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਸ਼ੁਕਰ ਹੈ। ਦੁੱਖ ਤਕਲੀਫ 'ਚ ਬੰਦਾ ਤਾਂ ਰਹਿੰਦਾ, ਚਿੰਤਾ ਵਿੱਚ ਜ਼ਿਆਦਾ ਤਾਂ ਰਹਿੰਦਾ ਜਦੋਂ ਆਪਣੇ ਬਾਰੇ ਘੱਟ ਸੋਚਦਾ ਤੇ ਦੂਜਿਆਂ ਬਾਰੇ ਜ਼ਿਆਦਾ ਸੋਚਦਾ। ਇਹ ਸੋਚਣਾ ਛੱਡੋ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਤੀਜੀ ਗੱਲ ਸੁਣ ਲਓ। ਅੱਜ ਇਹ ਗੱਲਾਂ ਬੜੀਆਂ ਕੰਮ ਆ ਰਹੀਆਂ ਨੇ, ਖਾਸ ਕਰਕੇ ਨਿਊ ਜਨਰੇਸ਼ਨ। ਮੈਂ ਜਿੱਥੇ ਜਾਣਾ, ਵੱਡੇ ਬਜ਼ੁਰਗ ਤੇ ਹਾਜ਼ਰੀਆਂ ਭਰਦੇ ਹੀ ਨੇ। ਨਵੀਂ ਪਨੀਰੀ ਭੱਜ ਕੇ ਮੈਨੂੰ ਗਲੇ ਨਾਲ ਮਿਲਦੇ ਨੇ। ਨੌਜਵਾਨ ਵੀਰ, ਨੌਜਵਾਨ ਬੱਚੀਆਂ, ਪਿਓਆਂ ਦੇ ਵਾਂਗ ਮੇਰੇ ਗਲੇ ਨਾਲ ਲੱਗ ਜਾਂਦੀਆਂ ਕਿ ਅਸੀਂ ਰੋਜ਼ ਇਹ ਸਮਾਗਮ ਸੁਣਦੇ ਆਂ, ਰੋਜ਼। ਤੇ ਜਦੋਂ ਦਾ ਸੁਣਨ ਲੱਗੇ ਆ, ਉਦੋਂ ਦੀਆਂ ਤਬਦੀਲੀਆਂ ਆਉਣ ਲੱਗ ਪਈਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਜੇ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਨਾ, ਚੰਗੀ ਜ਼ਿੰਦਗੀ ਸਾਰੇ ਚਾਹੁੰਦੇ ਨੇ, ਚੰਗੀ ਜ਼ਿੰਦਗੀ। ਜੇ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤੇ ਇਕੱਲੇ ਰਹਿਣਾ ਸਿੱਖੋ। ਇਕੱਲੇ ਰਹਿਣਾ, ਇਕੱਲੇ ਇਕਾਂਤ ਦੇ ਵਿੱਚ ਰਹਿਣਾ ਸਿੱਖੋ, ਇਕੱਲੇ। ਕਿਉਂਕਿ ਪਿਆਰਿਓ, ਲੋਕ ਜਿਹੜੇ ਨੇ ਨਾ, ਤਸੱਲੀ ਜ਼ਰੂਰ ਦਿੰਦੇ ਨੇ, ਆਲੇ ਦੁਆਲੇ ਵਾਲੇ ਤਸੱਲੀ ਜ਼ਰੂਰ ਦਿੰਦੇ ਨੇ, ਪਰ ਸੱਚਾਈ ਇਹ ਸਾਥ ਨਹੀਂ ਜੇ ਦਿੰਦੇ। ਤਸੱਲੀ ਦੇ ਦਿੰਦੇ ਨੇ, ਚੱਲ ਕੋਈ ਨਹੀਂ ਪੁੱਤ, ਇਦਾਂ ਨਹੀਂ, ਇਦਾਂ ਰੱਬ ਦਾ ਭਾਣਾ ਹੈ, ਜਾਂ ਉਹਨੇ ਇਦਾਂ ਕਰਤਾ, ਤਸੱਲੀ ਦੇ ਦਿੰਦੇ ਨੇ, ਪਰ ਸਾਥ ਨਹੀਂ ਦਿੰਦੇ। ਸਾਥ ਜਾਂ ਤੇ ਤੂੰ ਆਪਣੇ ਆਪ ਦਾ ਦੇਣਾ, ਜਾਂ ਤੇਰੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਤੇਰਾ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸ ਕਰਕੇ ਇਕੱਲੇ ਰਹਿਣ ਦੀ ਆਦਤ ਪਾ, ਇਕੱਲੇ ਰਹਿਣ ਦੀ। ਹਾਂਜੀ, ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣੋ, ਇਹ ਵੀ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਕਦੇ ਤੁਸੀਂ ਸੋਚਿਆ ਕਿ ਕੋਈ ਕਿਤਾਬ ਪੜ੍ਹ ਕੇ ਮਹਾਨ ਬਣ ਜਾਂਦਾ? ਕਦੀ ਸੋਚਿਆ ਕਿ
ਕੋਈ ਕਿਤਾਬ ਪੜ੍ਹ ਕੇ ਮਹਾਨ ਬਣ ਸਕਦਾ? ਕਿਸੇ ਦੀ ਮੈਂ ਕਿਤਾਬ ਪੜ੍ਹੀ, ਕਿਤਾਬ ਪੜ੍ਹ ਕੇ ਮੈਂ ਮਹਾਨ ਬਣ ਜਾਵਾਂਗਾ, ਮੈਂ ਵੀ ਵੱਡਾ ਬਣ ਜਾਵਾਂਗਾ। ਪਿਆਰਿਓ, ਕਿਤਾਬ ਪੜ੍ਹਨ ਦੇ ਨਾਲ ਕੋਈ ਮਹਾਨ ਨਹੀਂ ਬਣ ਜਾਂਦਾ। ਪਤਾ ਕਿਉਂ? ਕਿਉਂਕਿ ਹਰ ਬੰਦੇ ਦੀ ਸੋਚ ਆਪਣੀ ਹੈ, ਹਰ ਬੰਦੇ ਨੇ ਆਪਣੇ ਹਿਸਾਬ ਨਾਲ ਸੋਚਣਾ ਹੈ। ਲਿਖਣ ਵਾਲੇ ਨੇ ਆਪਣੀਆਂ ਭਾਵਨਾਵਾਂ ਨੂੰ ਲਿਖਿਆ ਤੇ ਪੜ੍ਹਨ ਵਾਲੇ ਨੇ ਕੇਵਲ ਅੱਖਰਾਂ ਨੂੰ ਹੀ ਪੜ੍ਹਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਲਿਖਣ ਵਾਲੇ ਨੇ ਆਪਣੀਆਂ ਭਾਵਨਾਵਾਂ ਲਿਖ ਦਿੱਤੀਆਂ, ਪਰ ਪੜ੍ਹਨ ਵਾਲੇ ਨੇ ਕੱਲੇ ਅੱਖਰ ਪੜ੍ਹੇ, ਉਹਦੀ ਭਾਵਨਾ ਸਮਝ ਹੀ ਨਹੀਂ ਪਾਇਆ। ਅਸੀਂ ਵੀ ਇਦਾਂ ਹੀ ਕਰਦੇ ਹਾਂ ਨਾ। ਦੂਜਾ ਕਹਿ ਕੀ ਰਿਹਾ, ਉਤਲਾ ਦਿਖਾਵਾ ਅਸੀਂ ਵੇਖ ਲਿਆ, ਪਰ ਅੰਦਰ ਉਹਦੀ ਅਵਸਥਾ ਕੀ ਖਲੋਤੀ ਉੱਥੋਂ ਤੱਕ ਪਹੁੰਚ ਹੀ ਨਹੀਂ ਹੋਈ। ਉੱਥੋਂ ਤੱਕ ਪਹੁੰਚੇਗਾ ਤੇ ਉਹੋ ਹੀ ਨਾ ਜਿਹੜਾ ਉਸ ਰਾਹ ਦਾ ਪੰਥੀ ਹੈ, ਜਿਹੜਾ ਉਸ ਕਲਾਸ ਦਾ ਵਿਦਿਆਰਥੀ ਹੈ। ਦੂਜਾ ਤੇ ਪਹੁੰਚ ਹੀ ਨਹੀਂ ਸਕਦਾ। ਲਿਖਣ ਵਾਲੇ ਨੇ ਲਿਖਦੀ ਆਪਣੀ ਭਾਵਨਾ ਤੇ ਪੜ੍ਹਨ ਵਾਲੇ ਨੇ ਪੜ੍ਹ ਲਏ ਅੱਖਰ। ਆਖੋ ਧੰਨ ਗੁਰੂ ਰਾਮਦਾਸ ਜੀ। ਏਦਾਂ ਕੋਈ ਮਹਾਨ ਨਹੀਂ ਬਣਦਾ। ਜੋ ਭਾਵਨਾ ਉਹਨੇ ਲਿਖੀ, ਉਹ ਭਾਵਨਾ ਨੂੰ ਸਮਝਣ ਦਾ ਯਤਨ ਕਰ। ਕਿਤਾਬਾਂ ਪੜ੍ਹਨ ਦੇ ਨਾਲ ਕੋਈ ਮਹਾਨ ਨਹੀਂ ਬਣਦਾ। ਜਿਹੜੀ ਭਾਵਨਾ ਨਾਲ ਲਿਖਿਆ ਗਿਆ ਹੈ ਨਾ, ਉਹੋ ਜੀ ਭਾਵਨਾ ਨੂੰ ਸਮਝੇਗਾ ਤਾਂ ਤੇਰੇ ਤੇ ਕਿਰਪਾ ਵਰਤੇਗੀ। ਇਹੋ ਹੀ ਗੁਰਬਾਣੀ ਵਾਲੇ ਪਾਸੇ ਗੱਲ ਲੈ ਲਓ। ਜਿਹੜੀ ਭਾਵਨਾ ਨਾਲ, ਜਿਹੜੀ ਫੀਲਿੰਗ ਨਾਲ ਗੁਰਬਾਣੀ ਲਿਖੀ ਗਈ ਹੈ, ਜੇ ਉਸ ਭਾਵਨਾ ਨੂੰ ਤੂੰ ਸਮਝੇਗਾ ਤਾਂ ਤੇਰੀ ਤਰੱਕੀ ਹੋਏਗੀ। ਤੇ ਜੇ ਕੱਲੇ ਅੱਖਰ ਹੀ ਪੜ੍ਹ ਲੈ, ਜਿਹੋ ਜਿਹਾ 10 ਸਾਲ ਪਹਿਲੇ ਜੀਵਨ ਤੇਰਾ, ਹੁਣ ਵੀ ਉੱਥੇ ਦਾ ਉੱਥੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ 1182 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇਹ ਬੋਲ ਦਰਜ ਨੇ। ਜੇ ਲੋੜੇ ਸਦਾ ਸੁਖ ਭਾਈ, ਸਾਧੂ ਸੰਗਤ ਗੁਰੇ ਬਤਾਈ। ਸਾਰਾ ਸੰਸਾਰ ਸੁਖ ਚਾਹੁੰਦਾ ਹੈ, ਪਰ ਕਹਿੰਦੇ ਆ ਤੈਨੂੰ ਮੈਂ ਸੁਖ ਦੇਣ ਦਾ ਰਸਤਾ ਦੱਸਦੇ ਆ। ਜਿੱਥੋਂ ਤੈਨੂੰ ਸੁੱਖ ਮਿਲਣੇ ਆ ਨਾ, ਉਹ ਰਸਤਾ ਤੈਨੂੰ ਮੈਂ ਦੱਸਣ ਲੱਗਾ ਅੱਜ। ਉਹ ਰਸਤਾ ਸੁਣਿਓ ਵੀ, ਉਹ ਰਸਤੇ ਨੂੰ ਸਮਝਿਓ ਵੀ ਪਿਆਰ ਦੇ ਨਾਲ। ਪੜਿਓ ਪਹਿਲੇ ਸ਼ਬਦ। ਪੜਿਓ ਜੇ ਲੋੜੇ ਸਦਾ ਸੁਖ ਪਾਈ। ਸਦਾ ਸੁਖ ਚਾਹੀਦਾ ਹੀ ਨਹੀਂ ਤੇ ਆ ਕੰਮ ਕਰ। ਜੇ ਲੋੜੇ ਸਦਾ ਸੁਖ ਪਾਈ, ਜੇ ਲੋੜੇ ਸਦਾ ਸੁਖ ਪਾਈ, ਜੇ ਲੋੜੇ ਸਦਾ ਸੁਖ ਪਾਈ। ਸਾਧੂ ਸੰਗਤ ਗੁਰ ਹੈ ਬਤਾਈ, ਸਾਧੂ ਸੰਗਤ ਗੁਰ ਹੈ ਬਤਾਈ, ਸਾਧੂ ਸੰਗਤ ਗੁਰ ਹੈ ਬਤਾਈ, ਸਾਧੂ ਸੰਗਤ ਗੁਰ ਹੈ ਬਤਾਈ। ਜੇ ਲੋੜੇ ਸਦਾ ਸੁਖ ਪਾਈ, ਜੇ ਲੋੜੇ ਸਦਾ ਸੁਖ ਪਾਈ, ਜੇ ਲੋੜੇ ਸਦਾ ਸੁਖ ਪਾਈ, ਜੇ ਲੋੜੇ ਸਦਾ ਸੁਖ ਪਾਈ। ਸਾਧੂ ਸੰਗਤ ਗੁਰ ਹੈ ਬਤਾਈ, ਸਾਧੂ ਸੰਗਤ ਗੁਰ ਹੈ ਬਤਾਈ, ਸਾਧੂ ਸੰਗਤ ਗੁਰ ਹੈ ਬਤਾਈ। ਜੇ ਲੋੜੇ ਸਦਾ ਸੁਖ ਪਾਈ, ਜੇ ਲੋੜੇ
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੂੰ ਸੇਵ ਜਿਨ ਤੂੰ ਕੀਆ, ਤਿਸ ਆਰਾਧ ਜਿਨ ਜੀਓ ਦਿਆ। ਤਿਸ ਤੂੰ ਸੇਵ ਜਿਨ ਤੂੰ ਤਿਸ ਆਰਾਧ ਜਿਨ ਜੀਓ ਦਿਆ। ਤਿਸ ਕਾ ਚਾਕਰ ਹੋਏ ਫਿਰ ਡਾਨ ਨ ਲਾਗੇ। ਤਿਸ ਕੀ ਕਰ ਪੋਤ ਤਾਰੇ ਫਿਰ ਦੁਖ ਨ ਲਾਗੇ। ਜੇ ਲੋੜੇ ਸਦਾ ਮਹਾਂਪੁਰਖਾਂ ਦੀ ਸੰਗਤ ਕਰ। ਭਾਗ ਹੋਏ
साधु संगत पार कराम, जे लोड़े सदा सुख पाए। सदा सारे सारे जे लोड़े सदा सुख पाए, जे लोड़े सदा सुख पाए। तन खट्टे वालिया सब दी बाह फड़ ले दातिया, असी चंगे मंदे जिहो जे तेरे तेरे। सगल तत में तत ज्ञान, सर्ब त्यान में एक त्यान। सगल तत में तत ज्ञान, सर्ब त्यान में एक त्यान। हर कीर्तन में उत्तम तुना, नानक गुर मिल गाए गुना। जे लोड़े सदा सुख पाए, सदा सुख पाए। जे लोड़े सदा सुख पाए, सदा सुख पाए। जे लोड़े सदा सुख पाए, जे लोड़े सदा सुख पाए। जे लोड़े सदा सुख पाए, बोलो जे लोड़े सदा सुख पाए। साधु संगत गुर है बताई, साधु संगत गुर है बताई, साधु संगत गुर है बताई। साधु संगत गुर है बताई। जे लोड़े सदा सुख पाए, जे लोड़े सदा सुख पाए। साधु संगत गुर है बताई, साधु संगत गुर है बताई। साधु संगत साधु संगत गुर है बताई, गुर है बताई। साधु संगत गुर है बताई, साधु संगत गुर है बताई। ओ साधु संगत गुर है बताई। साधु संगत गुर है बताई। जे लोड़े सदा सुख पाए, जे लोड़े सदा सुख पाए। ओ जे लोड़े सदा सुख पाए। जे लोड़े सदा सुख पाए। हम संतन की रेन प्यारे, हम संतन की शरणा। संत हमारी ओट सताड़ी, संत हमारा कहना। साधु संगत गुरे बताई, साधु संगत गुरे बताई। बोलो साधु संगत गुरे बताई। गज के साधु संगत गुरे बताई। उथे है कि साधुआं दी संगत च है कि ऊहां जपीए
केवल नाम ऊहा जपिए केवल नाम बोलो ऊहा जपिए केवल नाम सारे ऊहा जपिए केवल नाम। तुसी सारे सियाणे बैठे हो, घरां च भी जिहड़े बैठे बड़े सोझी वाले बैठे हो। बैंक दे विच कोई भी चैक लाउणा होवे ना, चैक जद तक चैक दे अगे ओनली शब्द ना लिखिया जावे, ओनली 10,000 ओनली 1 लाख ओनली कुछ भी लिखिया ओनली जब तक ना लिखिया जावे उदों तक चैक पास नहीं होंदा। आखो धन गुरु रामदास जी, गुरु रामदास। इत्थे भी महाराज कह रहे नानक के घर केवल नाम, ओनली नाम, दूजी गल है ही कोई नहीं। दुनियावी चैक ओनली तो बिना पास नहीं ना हुंदा। जे तू मालिक दे चरनां विच थां चाहुंदा है ना ते ओनली केवल इक्को काम करना पैना तैनूं, इक्को काम। मारे मैं काम कर छड़ दियां, बाकी काम धंधे गृहस्थ जीवन छड़ना मारे कहंदे नहीं, इन्हां दा मोह छड़, रहना इन्हां विच ही है। पर जेड़ा अंदरला ध्यान है वो मालिक नाल जोड़ के रख। अंदरला ध्यान किवें कह रहे, ऊहा जपिए केवल नाम ऊहा जपिए केवल नाम। नाम वाहिगुरु 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 सारे वाहिगुरु 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 गज के वाहिगुरु 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 गज के वाहिगुरु वाहिगुरु संगत दी आवाज आवे गज के वाहिगुरु ठाडा हर नाम सिमर सिमर सदा सुख पाओ। महापुरखा दी संगत ने मैनू आ दसता, सिमर सिमर सदा सुख पाओ। वाहिगुरु 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 सब जुड़ जाओ। वाहिगुरु 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 तिना आनंद सदा सुख है जिन्ना सच नाम आधार। गुर शब्दी सच पाया दुख निवारण हार। वाहिगुरु 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 तुमरी कृपा ते जपिए नाम, तुमरी कृपा ते दरगे थाओ। तुझ बिन पार ब्रह्म नहीं कोई, तुमरी कृपा ते सदा सुख होए। वाहिगुरु 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 साध के संग न कब होता वे, साध के संग सदा सुख पावे। साध संग बस्त गोचर लहे, साधु के संग अजर सहे। साध के संग बसे थाने ऊंचे, साधु के संग महल पहुँचे। साध के संग दृढ़ सब धर्म, साध के संग केवल पार ब्रह्म। साध के संग पाए नाम निधान, नानक साधु के कुर्बान।
ਵਾਹਿਗੁਰੂ 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 ਬਿਰਥਾ ਜਨਮ ਗਵਾਏ ਮਨ ਮੁਖ ਆਣੀ ਔਕਣ ਮੰਤੀ ਚੂਰੇ अपना सतगुर सेव सदा सुख पाया तां पेर मिले हदूरे वाहिगुरु 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 जपिए केवल नाम जपिए केवल नाम बिन भागा ऐसा सतगुर न पाइए जे लोचे सब कोए कूड़े की पाल विचों निकले कूड़े की पाल विचों निकले ता सदा सुख होए वाहिगुरु 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 साधु संगत गुर है बताई 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 साधु 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 बाबा दीप सिंह जी बाबा दीप सिंह जी बाबा दीप सिंह जी बाबा दीप सिंह जी बाबा नंद सिंह जी बाबा नंद सिंह जी बाबा दीप 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 सिंह जी ओ बाबा दीप सिंह जी बाबा दीप सिंह जी वाहिगुरु 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 बाबा दीप सिंह जी बाबा दीप सिंह जी बाबा दीप सिंह जी बाबा दीप जुड़ जाओ बाबा दीप सिंह जी बाबा दीप सिंह जी बाबा दीप सिंह जी बाबा दीप सिंह जी बाबा नंद सिंह जी बाबा नंद सिंह जी बाबा नंद सिंह जी बाबा नंद सिंह जी भगतां का आज्ञाकारी सदा सदा सुखदाई अपने कौ कृपा करियो एक नाम ते आई वाहिगुरु 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 जुड़ जाओ वाहिगुरु 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 धन गुरु रामदास जी धन गुरु रामदास जी धन गुरु रामदास जी धन गुरु रामदास जी बाबा दीप सिंह जी बाबा दीप सिंह जी बाबा दीप सिंह जी बाबा दीप सिंह जी बाबा नंद सिंह जी बाबा नंद सिंह जी बाबा नंद सिंह जी बाबा नंद सिंह जी सबना में एको एक वखाणे
ਜਾਂ ਏਕੋ ਵੇਖੇ ਤਾਂ ਏਕੋ ਜਾਣੇ, ਜਾਂ ਕੋ ਬਖਸ਼ੇ ਮੇਲੇ ਸੋਏ। ਇੱਥੇ ਉੱਥੇ ਇੱਥੇ ਉੱਥੇ ਬੋਲੋ, ਇੱਥੇ ਉੱਥੇ ਸਦਾ ਸੁਖ ਹੋਏ। ਪਰ ਕਦੋਂ? ਵਾਹਿਗੁਰੂ 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 ਗੁਰ ਗੁਰ ਕਰਤ ਸਦਾ ਸੁਖ ਪਾਇਆ। ਦੀਨ ਦਇਆਲ ਭਏ ਕਿਰਪਾਲਾ। ਆਪਣਾ ਨਾਮ ਆਪ ਜਪਾਇਆ ਜਪਾਇਆ ਜਪਾਇਆ। ਵਾਹਿਗੁਰੂ 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 ਵਾਹਿਗੁਰੂ। ਸੰਤ ਸੰਗਤ ਮਿਲ ਪਿਆ ਪਰਗਾਸ। ਹਰ ਹਰ ਜਪਤ ਪੂਰਨ ਪਈਆਸ। ਸਰਬ ਕਲਿਆਣ ਸੂਖ ਮਨ ਮੁਠੇ। ਹਰ ਗੁਣ ਗਾਏ ਗੁਰ ਨਾਨਕ ਤੁਠੇ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਜੇ ਲੋੜੇ ਸਦਾ ਸੁਖ ਪਾਈ। ਜੇ ਲੋੜੇ ਸਦਾ ਸੁਖ ਪਾਈ। ਸਾਧੂ ਸੰਗਤ ਗੁਰ ਹੈ ਬਤਾਈ। ਸਾਧੂ ਸੰਗਤ ਗੁਰ ਹੈ ਬਤਾਈ। ਉਹ ਸਾਧੂ ਸੰਗਤ ਗੁਰ ਹੈ ਬਤਾਈ। ਸਾਧੂ ਸੰਗਤ ਗੁਰ ਹੈ ਬਤਾਈ। ਸਾਧੂ ਉਹ ਸਾਧੂ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਨੰਦ ਸਿੰਘ ਜੀ। ਗੁਰੂ ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਵਾਹਿਗੁਰੂ। ਸੇਵਾਵਾਂ ਦੇ ਕੁੰਭ ਦੇ ਬਾਰੇ ਸਭ ਨੂੰ ਪਤਾ ਹੈ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਦਾਤਾ ਬੰਦੀ ਛੋੜ ਪਬਲਿਕ ਸਕੂਲ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ ਦੁਨਿਆਵੀ ਪੜ੍ਹਾਈ ਵੀ ਬਿਲਕੁਲ ਲਾਗਤ ਮੁੱਲ ਦੇ ਨਾਲ। ਮੈਂ ਬਾਬਾ ਜੀ ਦੀ ਹਜ਼ੂਰੀ 'ਚ ਬੈਠਾ ਕਹਿ ਰਿਹਾ 8-8 9-9 ਲੱਖ ਸਕੂਲ ਦੇ ਵਿੱਚ ਮਹੀਨੇ ਦਾ ਪੈਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹਸਪਤਾਲ ਚੱਲ ਰਹੇ ਆ, ਇੱਕੋ ਛੱਤ ਥੱਲੇ ਸਾਰੇ ਇਲਾਜ ਹੁੰਦੇ ਨੇ ਲਾਗਤ ਮੁੱਲ ਨਾਲ। ਅੱਖਾਂ ਦੇ ਇਲਾਜ, ਦੰਦਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ, ਹੋਰ ਵੀ ਬੜੇ ਚੰਗੇ ਚੰਗੇ ਡਾਕਟਰ ਇੱਥੇ ਬੈਠਦੇ ਨੇ। ਇਹ ਸਾਰੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਜੋ ਤੁਸੀਂ ਦਿੰਦੇ ਹੋ। ਇਸ ਤੋਂ ਇਲਾਵਾ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਲੰਗਰ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਗੱਡੀ ਬਣਾਈ ਜਿਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ। ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ। ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਇਦਾਂ ਨਹੀਂ ਕਰਨਾ। ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰਨਾ ਜਿਹੜੇ ਸੁਣ ਰਹੇ ਹੋ ਤੁਸੀਂ। ਪਰ ਜਿਨ੍ਹਾਂ ਨੇ ਅਣਜਾਣ ਪੁਣੇ 'ਚ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਉਹਨਾਂ ਦੇ ਲਈ 2 ਵੇਲੇ ਦਾ ਟਿਫਨ ਵਿੱਚ ਲੰਗਰ ਪੈਕ ਕਰਕੇ ਘਰਾਂ 'ਚ ਪਹੁੰਚਾਇਆ ਜਾਂਦਾ। ਉਹ ਵੀ ਸੇਵਾ। ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ।
ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਬੱਚਿਆਂ ਦਾ 3 ਸਾਲਾਂ ਦਾ ਕੋਰਸ ਹੈ। ਗੁਰਬਾਣੀ ਦੀ ਸੰਥਿਆ, ਕੀਰਤਨ ਸਿਖਲਾਈ, ਤਬਲੇ ਦੀ ਸਿਖਲਾਈ, ਅੰਮ੍ਰਿਤ ਵੇਲਾ, ਸੰਧਿਆ ਦਾ ਸਮਾਂ ਕਿਵੇਂ ਸੰਭਾਲਣਾ ਹੈ, ਇਹ ਅਕੈਡਮੀ ਵੀ ਚੱਲ ਰਹੀ। ਇਸ ਤੋਂ ਇਲਾਵਾ ਨਾਲ ਦੇ ਪਾਸੇ ਆਪਣੀਆਂ ਅੱਖਾਂ ਨਾਲ ਵੇਖ ਕੇ ਜਾਓ, ਜਿਹੜੇ ਪਹਿਲੀ ਵਾਰੀ ਆਏ ਹੋ, ਜੀ ਦੇ ਆ ਪ੍ਰਮਾਣ ਪਾਰਕ, ਉਹਦੀ ਉਸਾਰੀ ਚੱਲ ਰਹੀ। ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ। ਇਸ ਤੋਂ ਇਲਾਵਾ ਜੋ ਉੱਥੇ ਵੱਡਾ ਦੀਵਾਨ ਹਾਲ, ਵੱਡੀ ਸਰਾਂ ਬਣ ਰਹੀ, ਗੁਰੂ ਘਰ ਬਣ ਰਿਹਾ। ਜੋ ਜੋ ਕਿਣਕਾ ਕਿਣਕਾ ਤੁਸੀਂ ਦਿੰਦੇ ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ। ਮੇਰੀ ਦੋਵੇਂ ਹੱਥ ਜੋੜ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਟੀਵੀ ਸਕਰੀਨ ਦੇ ਉੱਤੇ ਨੰਬਰ ਰੋਜ਼ ਚੱਲਦੇ ਨੇ, ਉਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਕਿ ਇੰਨੀ ਸੇਵਾ ਹਰ ਮਹੀਨੇ ਅਸੀਂ ਟਰਸਟ ਨੂੰ ਭੇਜਣੀ। ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਫਿਰ ਇਹ ਸੇਵਾਵਾਂ ਦਾ ਕੁੰਭ ਇਸੇ ਤਰ੍ਹਾਂ ਨਿਰੰਤਰਤਾਈ ਨਾਲ ਜਾਰੀ ਰਹੇਗਾ। ਮੈਂ ਜਿਵੇਂ ਪਹਿਲੇ ਕਿਹਾ ਸੀ, ਥੋੜੀ ਜਿਹੀ ਸਪੀਡ ਸਲੋ ਕੀਤੀ ਹੋਈ ਹੈ। ਕਾਰਨ ਇਹ ਹੋਈ ਹੈ ਕਿ ਤੁਹਾਡੀ ਸਪੀਡ ਜਦੋਂ ਸਲੋ ਹੁੰਦੀ, ਸਾਡੀ ਵੀ ਹੋ ਜਾਂਦੀ ਹੈ। ਤੁਸੀਂ ਆਪਣੀ ਦਸਵੰਧ ਦੀ ਸਪੀਡ ਵਧਾ ਕੇ ਰੱਖੋ ਤੇ ਫਿਰ ਮਹਾਰਾਜ ਜੀ ਦੀ ਮਿਹਰ ਦੇ ਨਾਲ ਸੇਵਾਵਾਂ ਹੋਰ ਚੜ੍ਹਦੀ ਕਲਾ 'ਚ ਹੋਣਗੀਆਂ। ਗੁਰੂ ਕਿਰਪਾ ਕਰੇ। ਅੱਜ ਹੀ ਮੈਂ ਗੁਰਮੁਖਾਂ ਨੂੰ ਫੋਨ ਕੀਤਾ, ਮੈਂ ਕਿਹਾ ਸਾਨੂੰ ਕਾਫੀ ਮਾਇਆ ਚਾਹੀਦੀ, ਭਾਵੇਂ ਥੋੜਾ ਬਹੁਤ ਵਿਆਜ ਲੈ ਕੇ ਦੇ ਦਿਓ। ਮੈਂ ਇੱਕ ਬਚਨ ਗੁਰੂ ਦੀ ਗੋਦੀ 'ਚ ਬੈਠਾ ਕਹਿ ਰਿਹਾ, ਤੇ ਉਹ ਹੁਣ ਜਵਾਬ ਆਉਣਾ, ਕਿਉਂਕਿ ਸੇਵਾਵਾਂ ਦੇ ਕਾਰਜ ਉਸੇ ਤਰ੍ਹਾਂ ਨਿਰੰਤਰਤਾਈ ਨਾਲ ਚੱਲ ਰਹੇ ਨੇ। ਜੋ ਭਾਵੇਂ ਸਪੀਡ ਵੀ ਸਲੋ ਕੀਤੀ, ਪਰ ਕੰਮ ਤੇ ਹੋ ਰਹੇ। ਸਕੂਲ ਜਿਹੜਾ 8-9 ਲੱਖ ਮਹੀਨੇ ਦਾ ਪੈਣਾ ਪੈ ਹੀ ਰਿਹਾ, ਹਸਪਤਾਲ 'ਚ 7-8 ਲੱਖ ਮਹੀਨੇ ਦਾ ਪੈਣਾ ਉਹ ਪੈ ਹੀ ਰਿਹਾ। ਬਾਬੇ ਨਾਨਕ ਦੀ ਜਿਹੜੀ ਰਸੋਈ ਚੱਲ ਰਹੀ, 4-5 ਲੱਖ ਮਹੀਨੇ ਦਾ ਖਰਚਾ ਉਹ ਹੋ ਹੀ ਰਿਹਾ ਗੁਰੂ ਜੀ ਦੀ ਕਿਰਪਾ ਦੇ ਨਾਲ। ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਹੱਥ ਬਹੁਤ ਹੀ ਜ਼ਿਆਦਾ ਟਾਈਟ ਹੋਇਆ, ਵਿਆਜੀ ਪੈਸੇ। ਤੇ ਜੇ ਕੋਈ ਇਸ ਵੇਲੇ ਲਾਈਵ ਵੀ ਸੁਣ ਰਹੇ ਹੋ, ਜੇ ਸਾਨੂੰ ਕੋਈ ਉਧਾਰ ਵੀ 2-4 ਮਹੀਨਿਆਂ ਲਈ ਦੇ ਸਕੋ, ਦੇ ਦਿਓ। ਸਾਨੂੰ ਲੋੜ ਹੈ ਇਸ ਵੇਲੇ, ਤੇ ਹੌਲੀ ਹੌਲੀ ਕਰਕੇ ਤੁਹਾਡੇ ਮੋੜ ਦਿਆਂਗੇ। ਇਹ ਮੈਂ ਖੁੱਲੀ ਗੱਲ ਸੰਗਤ ਵਿੱਚ ਕਰ ਦੇਣਾ ਹੁੰਦਾ, ਕਿਉਂਕਿ ਤੁਸੀਂ ਮਾਂ-ਬਾਪ ਹੋ, ਤੁਸੀਂ ਵੱਡੇ ਹੋ, ਤੁਸੀਂ ਵੱਡੇ ਹੋ। ਸਾਰੇ ਕਾਰਜ ਤੁਸੀਂ ਕੀਤੇ ਨੇ, ਕਰਨੇ ਨੇ, ਤੇ ਅਗਾਂਹ ਵੀ ਤੁਸੀਂ ਕਰਾਉਣੇ ਨੇ। ਤੇ ਇਸ ਕਰਕੇ ਜੇ ਕੋਈ ਇਦਾਂ ਦਾ ਬੈਠਾ ਜਿਹਦੇ ਕੋਲ ਪਈ ਹੈ ਮਾਇਆ, ਉਹ ਸੰਪਰਕ ਕਰ ਸਕਦਾ ਹੈ। ਭਾਵੇਂ ਥੋੜਾ ਵਿਆਜ ਲੈ ਲੈ, ਥੋੜਾ ਕਰਕੇ ਆਪਾਂ ਮੋੜੀ ਜਾਵਾਂਗੇ ਮਹਾਰਾਜ ਜੀ ਦੀ ਮਿਹਰ ਦੇ ਨਾਲ। ਗੁਰੂ ਕਿਰਪਾ ਕਰੇ। ਪੱਕੇ ਮਹੀਨਾਵਾਰੀ ਡੋਨਰ ਬਣੋ ਕਿ ਇੰਨੀ ਸੇਵਾ ਭੇਜਣੀ, ਫਿਰ ਇਹ ਸੇਵਾਵਾਂ ਹੋਰ ਚੜ੍ਹਦੀ ਕਲਾ 'ਚ ਹੋਣਗੀਆਂ।